ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਇੱਕ ਡੈਮੋਕ੍ਰੇਟ ਪਾਰਟੀ ਦੀ ਐਨਾ ਲਿਲੀਆ ਮਹੀਆ, ਉਸਨੇ ਸਪੈਸ਼ਲ ਹਾਊਸ ਦੀ ਜਿਹੜੀ ਇਲੈਕਸ਼ਨ ਆ, ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਇਹ ਪ੍ਰੋਗਰੈਸਿਵ ਜਿਹੜੀ ਵਿਚਾਰਧਾਰਾ ਵਾਲੀ ਉਸਨੇ ਰਿਪਬਲਿਕਨ ਜੋ ਹਾਥਵੇ ਜਿਹੜੀ ਸਪੈਸ਼ਲ ਇਲੈਕਸ਼ਨ ਹੋਈ ਸੀ 11th ਕਾਂਗਰੈਸ਼ਨਲ ਡਿਸਟ੍ਰਿਕਟ ਦੇ ਲਈ, ਉੱਥੇ ਇਸ ਨੂੰ ਜਿੱਤ ਪ੍ਰਾਪਤ ਜਿਹੜੀ ਉਹ ਹੋਈ ਹੈਗੀ ਆ। ਸੋ ਕਹਿੰਦੇ ਵੀ ਫਾਲ ਦੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਇੱਕ ਹੋਰ ਜਿੱਤ ਡੈਮੋਕ੍ਰੇਟਾਂ ਦੀ ਝੋਲੀ ਦੇ ਵਿੱਚ ਪਈ ਹੈਗੀ ਆ। ਸੋ ਮੌਂਟਕਲੇਅਰ ਆਰਟ ਮਿਊਜ਼ੀਅਮ ਦੇ ਵਿੱਚ ਕੱਲ ਜਿਹੜੀ ਉਹ ਬੋਲ ਰਹੀ ਸੀ, ਨਿਊ ਜਰਸੀ ਦੇ ਵਿੱਚ ਸੀਗੀ ਸਪੈਸ਼ਲ ਇਲੈਕਸ਼ਨ। ਸੋ ਕਹਿੰਦੇ ਵੀ ਇਨ ਨਵੰਬਰ ਕਹਿੰਦੇ ਵੀ ਜਦੋਂ ਮੈਂ ਰੇਸ ਦੇ ਵਿੱਚ ਆਈ ਸੀਗੀ ਤਾਂ ਟੋਟਲੀ ਸਾਡੇ ਉਲਟ ਭਾਵਨਾ ਜਿਹੜੀ ਉਹ ਸੀਗੀ, ਕਹਿੰਦੇ ਕਹਿ ਰਹੇ ਸੀਗੇ ਵੀ ਇਹ ਇੰਪੋਸੀਬਲ ਆ, ਤੇ ਪਰ ਅਸੀਂ ਜਿਹੜੇ ਉਹ ਅੱਜ ਜਿੱਤ ਚੁੱਕੇ ਆ। ਮਹੀਆ ਜਿਹੜੀ ਆ ਉਹਨੇ ਉਹ ਸੀਟ ਭਰਨੀ ਆ ਜਿਸ ਨੂੰ ਜਿਹੜੀ ਵਕੇਟ ਕੀਤੀ ਗਈ ਸੀਗੀ ਮਿੱਕੀ ਸ਼ੈਰਲ ਗਵਰਨਰ ਜਿਹੜੇ ਬਣੇ ਨੇ, ਤੇ ਉਹਨਾਂ ਦੇ ਦੁਆਰਾ ਜਿਹੜੀ ਸੀਟ ਖਾਲੀ ਹੋਈ ਸੀ ਉਸ ਨੂੰ ਜਿਹੜਾ ਇਹਨਾਂ ਨੇ ਜਿੱਤਿਆ ਜਿਹੜਾ ਉਹ ਹੈਗਾ। ਐਸੋਸੀਏਟਡ ਪ੍ਰੈਸ ਨੇ ਤਾਂ ਰੇਸ ਜਿੱਦਾਂ ਹੀ ਵੋਟਿੰਗ ਡਨ ਹੋਈ ਸੀ ਤੇ ਕਾਊਂਟਿੰਗ ਸ਼ੁਰੂ ਹੋਈ ਸੀ, 7 ਮਿੰਟਾਂ ਦੇ ਵਿੱਚ ਹੀ ਪੋਲ ਕਲੋਜ਼ ਹੋਣ ਤੋਂ ਬਾਅਦ ਚ ਇਸ ਨੂੰ ਜਿਹੜਾ ਜੇਤੂ ਆ ਉਹ ਘੋਸ਼ਿਤ ਕਰ ਦਿੱਤਾ ਸੀਗਾ। ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੇ ਇਹਦੇ ਅਟੈਂਡੀ ਆਏ ਸੀ, ਉਹਨਾਂ ਨੇ ਬਲੂ ਟੀ-ਸ਼ਰਟਸ ਜਿਹੜੀਆਂ ਪਾਈਆਂ ਸੀ ਡਿਫੈਂਡ ਓਵਰ ਡੈਮੋਕ੍ਰੇਸੀ ਜਿਹੜਾ ਉਹ ਕਰਕੇ। ਸੋ ਹੁਣ ਸੋ ਫਾਰ ਕਹਿੰਦੇ ਵੀ ਜਿੰਨਾ ਵੇਖਿਆ ਗਿਆ 40% ਦੇ ਮੁਕਾਬਲੇ 60% ਵੋਟਾਂ ਜਿਹੜੀਆਂ ਆ ਉਹ ਇਸ ਦੇ ਹੱਕ ਦੇ ਵਿੱਚ ਭੁਗਤੀਆਂ ਜਿਹੜੀਆਂ ਹੈਗੀਆਂ ਆ। ਸਟੇਟ ਦੀ ਵਰਕਿੰਗ ਫੈਮਲੀਜ਼ ਪਾਰਟੀ ਦੀ ਇਹ ਸਾਬਕਾ ਹੈੱਡ ਰਹੀ ਆ, ਤੇ ਜਿਹੜੇ ਨੈਸ਼ਨਲ ਪੋਲੀਟੀਕਲ ਡਾਇਰੈਕਟਰ ਰਹੀ ਆ ਇਹ ਬਰਨੀ ਸੈਂਡਰ ਦੇ 2020 ਪ੍ਰੈਜ਼ੀਡੈਂਸ਼ੀਅਲ ਰਨ ਦੇ ਲਈ ਵੀ। ਸੋ ਇਸਨੇ ਕੈਂਪੇਨ ਆਪਣਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਮਾਸ ਡਿਟੈਂਸ਼ਨ, ਡੈਪੋਟੇਸ਼ਨ, ਇਜ਼ਰਾਈਲ ਦੇ ਅਟੈਕ ਜੋ ਗਾਜ਼ਾ ਦੇ ਵਿੱਚ ਚੱਲ ਰਹੇ ਆ, ਤੇ ਯੂਨੀਵਰਸਲ ਹੈਲਥ ਕੇਅਰ ਪਾਲਿਸੀ ਤੇ ਮਿਨੀਮਮ ਰੇਜ ਨੂੰ ਵਧਾਉਣ ਵਾਲੇ ਇਸ਼ੂਜ਼ ਦੇ ਉੱਤੇ ਜਿਹੜੀਆਂ ਆ ਉਸਨੇ ਵੋਟਾਂ ਜਿਹੜੀਆਂ ਆ ਉਹ ਜਿਹੜੀਆਂ ਉਹ ਹਾਸਲ ਕੀਤੀਆਂ ਆ। ਸੋ ਉਸ ਦੀ ਜਿਹੜੀ ਜਿੱਤ ਹੋਈ ਆ, ਉਹਨਾਂ ਨੇ ਇੱਕ ਰਿਪਬਲਿਕਨ ਨੂੰ ਹਰਾ ਕੇ ਇਹ ਸੀਟ ਡੈਮੋਕ੍ਰੇਟਾਂ ਦੀ ਝੋਲੀ ਪਾਈ ਹੈਗੀ ਆ ਜੀ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਇੱਕ ਡੈਮੋਕ੍ਰੇਟ ਪਾਰਟੀ ਦੀ ਐਨਾ ਲਿਲੀਆ ਮਹੀਆ, ਉਸਨੇ ਸਪੈਸ਼ਲ ਹਾਊਸ ਦੀ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਇਹ ਪ੍ਰੋਗਰੈਸਿਵ ਜਿਹੜੀ ਵਿਚਾਰਧਾਰਾ ਵਾਲੀ ਉਸਨੇ ਰਿਪਬਲਿਕਨ ਜੋ ਹਾਥਵੇ ਜਿਹੜੀ ਸਪੈਸ਼ਲ ਇਲੈਕਸ਼ਨ ਹੋਈ ਸੀ 11th ਕਾਂਗਰੈਸ਼ਨਲ ਡਿਸਟ੍ਰਿਕਟ ਦੇ ਲਈ, ਉੱਥੇ ਇਸ ਨੂੰ ਜਿੱਤ ਪ੍ਰਾਪਤ ਜਿਹੜੀ ਉਹ ਹੋਈ ਹੈਗੀ ਆ। ਸੋ ਕਹਿੰਦੇ ਵੀ ਫਾਲ ਦੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਇੱਕ ਹੋਰ ਜਿੱਤ ਡੈਮੋਕ੍ਰੇਟਾਂ ਦੀ ਝੋਲੀ ਦੇ ਵਿੱਚ ਪਈ ਹੈਗੀ ਆ। ਸੋ ਮੌਂਟਕਲੇਅਰ ਆਰਟ ਮਿਊਜ਼ੀਅਮ ਦੇ ਵਿੱਚ ਕੱਲ ਜਿਹੜੀ ਉਹ ਬੋਲ ਰਹੀ ਸੀ, ਨਿਊ ਜਰਸੀ ਦੇ ਵਿੱਚ ਸੀਗੀ ਸਪੈਸ਼ਲ ਇਲੈਕਸ਼ਨ। ਸੋ ਕਹਿੰਦੇ ਵੀ ਇਨ ਨਵੰਬਰ ਕਹਿੰਦੇ ਵੀ ਜਦੋਂ ਮੈਂ ਰੇਸ ਦੇ ਵਿੱਚ ਆਈ ਸੀਗੀ ਤਾਂ ਟੋਟਲੀ ਸਾਡੇ ਉਲਟ ਭਾਵਨਾ ਜਿਹੜੀ ਉਹ ਸੀਗੀ, ਕਹਿੰਦੇ ਕਹਿ ਰਹੇ ਸੀਗੇ ਵੀ ਇਹ ਇੰਪੋਸੀਬਲ ਆ, ਤੇ ਪਰ ਅਸੀਂ ਜਿਹੜੇ ਉਹ ਅੱਜ ਜਿੱਤ ਚੁੱਕੇ ਆ। ਮਹੀਆ ਜਿਹੜੀ ਆ ਉਹਨੇ ਉਹ ਸੀਟ ਭਰਨੀ ਆ ਜਿਸ ਨੂੰ ਜਿਹੜੀ ਵਕੇਟ ਕੀਤੀ ਗਈ ਸੀਗੀ ਮਿੱਕੀ ਸ਼ੈਰਲ ਗਵਰਨਰ ਜਿਹੜੇ ਬਣੇ ਨੇ, ਤੇ ਉਹਨਾਂ ਦੇ ਦੁਆਰਾ ਜਿਹੜੀ ਸੀਟ ਖਾਲੀ ਹੋਈ ਸੀ ਉਸ ਨੂੰ ਜਿਹੜਾ ਇਹਨਾਂ ਨੇ ਜਿੱਤਿਆ ਜਿਹੜਾ ਉਹ ਹੈਗਾ। ਐਸੋਸੀਏਟਡ ਪ੍ਰੈਸ ਨੇ ਤਾਂ ਰੇਸ ਜਿੱਦਾਂ ਹੀ ਵੋਟਿੰਗ ਡਨ ਹੋਈ ਸੀ ਤੇ ਕਾਊਂਟਿੰਗ ਸ਼ੁਰੂ ਹੋਈ ਸੀ, 7 ਮਿੰਟਾਂ ਦੇ ਵਿੱਚ ਹੀ ਪੋਲ ਕਲੋਜ਼ ਹੋਣ ਤੋਂ ਬਾਅਦ ਚ ਇਸ ਨੂੰ ਜਿਹੜਾ ਜੇਤੂ ਆ ਉਹ ਘੋਸ਼ਿਤ ਕਰ ਦਿੱਤਾ ਸੀਗਾ। ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੇ ਇਹਦੇ ਅਟੈਂਡੀ ਆਏ ਸੀ, ਉਹਨਾਂ ਨੇ ਬਲੂ ਟੀ-ਸ਼ਰਟਸ ਜਿਹੜੀਆਂ ਪਾਈਆਂ ਸੀ ਡਿਫੈਂਡ ਓਵਰ ਡੈਮੋਕ੍ਰੇਸੀ ਜਿਹੜਾ ਉਹ ਕਰਕੇ। ਸੋ ਹੁਣ ਸੋ ਫਾਰ ਕਹਿੰਦੇ ਵੀ ਜਿੰਨਾ ਵੇਖਿਆ ਗਿਆ 40% ਦੇ ਮੁਕਾਬਲੇ 60% ਵੋਟਾਂ ਜਿਹੜੀਆਂ ਆ ਉਹ ਇਸ ਦੇ ਹੱਕ ਦੇ ਵਿੱਚ ਭੁਗਤੀਆਂ ਜਿਹੜੀਆਂ ਹੈਗੀਆਂ ਆ। ਸਟੇਟ ਦੀ ਵਰਕਿੰਗ ਫੈਮਲੀਜ਼ ਪਾਰਟੀ ਦੀ ਇਹ ਸਾਬਕਾ ਹੈੱਡ ਰਹੀ ਆ, ਤੇ ਜਿਹੜੇ ਨੈਸ਼ਨਲ ਪੋਲੀਟੀਕਲ ਡਾਇਰੈਕਟਰ ਰਹੀ ਆ ਇਹ ਬਰਨੀ ਸੈਂਡਰ ਦੇ 2020 ਪ੍ਰੈਜ਼ੀਡੈਂਸ਼ੀਅਲ ਰਨ ਦੇ ਲਈ ਵੀ। ਸੋ ਇਸਨੇ ਕੈਂਪੇਨ ਆਪਣਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਮਾਸ ਡਿਟੈਂਸ਼ਨ, ਡੈਪੋਟੇਸ਼ਨ, ਇਜ਼ਰਾਈਲ ਦੇ ਅਟੈਕ ਜੋ ਗਾਜ਼ਾ ਦੇ ਵਿੱਚ ਚੱਲ ਰਹੇ ਆ, ਤੇ ਯੂਨੀਵਰਸਲ ਹੈਲਥ ਕੇਅਰ ਪਾਲਿਸੀ ਤੇ ਮਿਨੀਮਮ ਰੇਜ ਨੂੰ ਵਧਾਉਣ ਵਾਲੇ ਇਸ਼ੂਜ਼ ਦੇ ਉੱਤੇ ਜਿਹੜੀਆਂ ਆ ਉਸਨੇ ਵੋਟਾਂ ਜਿਹੜੀਆਂ ਆ ਉਹ ਜਿਹੜੀਆਂ ਉਹ ਹਾਸਲ ਕੀਤੀਆਂ ਆ। ਸੋ ਉਸ ਦੀ ਜਿਹੜੀ ਜਿੱਤ ਹੋਈ ਆ, ਉਹਨਾਂ ਨੇ ਇੱਕ ਰਿਪਬਲਿਕਨ ਨੂੰ ਹਰਾ ਕੇ ਇਹ ਸੀਟ ਡੈਮੋਕ੍ਰੇਟਾਂ ਦੀ ਝੋਲੀ ਪਾਈ ਹੈਗੀ ਆ ਜੀ।